ਇਹ ਕਹਾਣੀ ਹਜ਼ਰਤ ਈਸਾ अलैहिस्सलाम ਦੇ ਜਨਮ ਬਾਰੇ ਹੈ। ਅੱਲਾ ਨੇ ਆਪਣਾ ਫਰਿਸ਼ਤਾ ਹਜ਼ਰਤ ਜਿਬਰਾਹੀਲ अलैहिस्सलाम ਨੂੰ ਕੁਆਰੀ ਮਰੀਮ ਕੋਲ ਭੇਜਿਆ। ਜਦੋਂ ਹਜ਼ਰਤ ਜਿਬਰਾਹੀਲ अलैहिस्सलाम ਕੁਆਰੀ ਮਰੀਮ अलैहिस्सलाम ਕੋਲ ਗਏ ਅਤੇ ਉਹਨਾਂ ਨੂੰ ਜਾ ਕੇ ਕਿਹਾ ਕਿ ਇਹ ਔਰਤ ਮੁਬਾਰਕਾਂ, ਤਾਂ ਹਜ਼ਰਤ ਮਰੀਮ अलैहिस्सलाम ਹਜ਼ਰਤ ਜਿਬਰਾਹੀਲ अलैहिस्सलाम ਦੀ ਇਸ ਗੱਲ ਨੂੰ ਸੁਣ ਕੇ ਸਹਿਮ ਗਈ। ਹਜ਼ਰਤ ਜਿਬਰਾਹੀਲ अलैहिस्सलाम ਨੇ ਕਿਹਾ ਕਿ ਤੁਸੀਂ ਡਰੋ ਨਾ, ਅੱਲਾ ਦਾ ਆਸ਼ੀਰਵਾਦ ਤੁਹਾਡੇ ਨਾਲ ਹੈ। ਅੱਲਾ ਤੁਹਾਡੇ ਪੱਖ ਵਿੱਚ ਹੈ। ਉਹ ਤੁਹਾਨੂੰ ਆਪਣੇ ਵੱਲੋਂ ਗਰਭਵਤੀ ਕਰੇਗਾ ਅਤੇ ਤੁਸੀਂ ਇੱਕ ਪੁੱਤਰ ਨੂੰ ਜਨਮ ਦੇਵੋਗੇ, ਜਿਸ ਦਾ ਨਾਂ ਤੁਸੀਂ ਈਸਾ ਰੱਖਣਾ ਹੈ। ਉਹ ਇੱਕ ਮਹਾਨ ਵਿਅਕਤੀ ਹੋਵੇਗਾ ਜੋ ਆਪਣੇ ਪੁਰਖਾਂ ਦੇ ਰਾਜ ਨੂੰ ਸੰਭਾਲੇਗਾ ਅਤੇ ਉਸ ਦਾ ਰਾਜ ਹਮੇਸ਼ਾ ਰਹੇਗਾ। ਹਜ਼ਰਤ ਮਰੀਮ अलैहिस्सलाम ਨੇ ਕਿਹਾ ਕਿ ਹੇ ਜਿਬਰਾਈਲ, ਮੈਂ ਕੁਆਰੀ ਹਾਂ, ਮੈਂ ਕਿਸ ਤਰ੍ਹਾਂ ਬੱਚੇ ਨੂੰ ਜਨਮ ਦੇ ਸਕਦੀ ਹਾਂ? ਤਾਂ ਹਜ਼ਰਤ ਜਿਬਰਾਹੀਲ अलैहिस्सलाम ਨੇ ਕਿਹਾ ਕਿ ਤੁਸੀਂ ਗਰਭਵਤੀ ਹੋਵੋਗੇ ਅਤੇ ਤੁਸੀਂ ਇੱਕ ਪੁੱਤਰ ਨੂੰ ਜਨਮ ਦੇਵੋਗੇ ਅਤੇ ਇਹ ਅੱਲਾ ਦੇ ਲਈ ਕੋਈ ਮੁਸ਼ਕਿਲ ਕੰਮ ਨਹੀਂ ਹੈ। ਇਸ ਤੋਂ ਬਾਅਦ ਹਜ਼ਰਤ ਮਰੀਮ अलैहिस्सलाम ਨੇ ਕਿਹਾ ਕਿ ਅੱਲਾ ਕਰੇ ਇਸੇ ਤਰ੍ਹਾਂ ਹੋਵੇ ਜਿਵੇਂ ਤੁਸੀਂ ਕਿਹਾ ਹੈ, ਮੈਂ ਅੱਲਾ ਦੀ ਨੌਕਰਾਨੀ ਹਾਂ। ਇਸ ਪਿੱਛੋਂ ਉਹ ਫਰਿਸ਼ਤਾ ਉੱਥੋਂ ਚਲਾ ਗਿਆ। ਜਦੋਂ ਹਜ਼ਰਤ ਈਸਾ अलैहिस्सलाम ਦਾ ਜਨਮ ਹੋਇਆ ਤਾਂ ਪੂਰਬ ਤੋਂ ਕੁਝ ਲੋਕ ਚੱਲ ਪਏ ਜੋ ਤਾਰਿਆਂ ਨੂੰ ਵੇਖ ਕੇ ਉਹਨਾਂ ਦੀ ਪੜ੍ਹਾਈ ਕਰਦੇ ਸਨ। ਉਹ ਚਲਦੇ ਚਲਦੇ ਯਰੂਸ਼ਲਮ ਸ਼ਹਿਰ ਵਿੱਚ ਪਹੁੰਚ ਗਏ। ਉਹਨਾਂ ਉੱਥੇ ਆ ਕੇ ਲੋਕਾਂ ਨੂੰ ਪੁੱਛਿਆ ਕਿ ਉਹ ਕਿੱਥੇ ਹੈ ਜੋ ਨਵਾਂ ਰਾਜਾ ਪੈਦਾ ਹੋਇਆ ਹੈ। ਅਸੀਂ ਉਸ ਦੀ ਇੱਜ਼ਤ ਕਰਨਾ ਚਾਹੁੰਦੇ ਹਾਂ, ਉਸ ਦਾ ਸਨਮਾਨ ਕਰਨਾ ਚਾਹੁੰਦੇ ਹਾਂ। ਉੱਥੇ ਦੇ ਲੋਕ ਇਹ ਸੁਣ ਕੇ ਬਹੁਤ ਹੈਰਾਨ ਹੋਏ ਤੇ ਉਹ ਲੋਕ ਫਿਰ ਚੱਲ ਪਏ ਇੱਕ ਖਾਸ ਤਾਰੇ ਦੇ ਪਿੱਛੇ ਪਿੱਛੇ। ਉਹ ਤਾਰਾ ਚਲਦੇ ਚਲਦੇ ਬੈਤੁਲਹਿਮ ਪਿੰਡ ਉੱਪਰ ਰੁਕ ਗਿਆ। ਉੱਥੇ ਪਹੁੰਚ ਕੇ ਉਹਨਾਂ ਲੋਕਾਂ ਨੇ ਹਜ਼ਰਤ ਈਸਾ ਨੂੰ ਬਹੁਤ ਸਾਰੇ ਤੋਹਫੇ ਭੇਂਟ ਕੀਤੇ। ਉਸ ਪਿੱਛੋਂ ਉਹ ਵਿਦਵਾਨ ਲੋਕ ਵਾਪਸ ਪੂਰਬ ਵੱਲ ਆ ਗਏ। ਇਸ ਤੋਂ ਬਾਅਦ ਹਜ਼ਰਤ ਈਸਾ ਹੌਲੀ ਹੌਲੀ ਵੱਡੇ ਹੁੰਦੇ ਗਏ। ਉਹ ਜਿਉਂ-ਜਿਉਂ ਵੱਡੇ ਹੁੰਦੇ ਗਏ ਉਵੇਂ ਹੀ ਹੋਰ ਅਕਲਮੰਦ ਹੁੰਦੇ ਗਏ। ਇਸ ਤੋਂ ਬਾਅਦ ਹਜ਼ਰਤ ਈਸਾ अलैहिस्सलाम ਨਾਲ ਅੱਲਾ ਦਾ ਸਾਇਆ ਹਮੇਸ਼ਾ ਰਿਹਾ।